With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ. ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ. ਅੱਜ ਦੇ ਵਿਚਾਰ ਲਈ ਅਸੀਂ ਗੌੜੀ ਰਾਗ ਦਾ ਕਬੀਰ ਸਾਹਿਬ ਦਾ ਸ਼ਬਦ ਚੁਣਿਆ ਜੀ. ਔਰ ਇਸ ਸ਼ਬਦ 'ਚ ਜਿਹੜਾ ਬੇਸ਼ੱਕ 3-4 ਉਦਾਹਰਨਾਂ ਉਹਨਾਂ ਐਨੀਮਲਸ ਦੀਆਂ ਦਿੱਤੀਆਂ ਹੋਈਆਂ ਨੇ ਜਿਹੜੇ ਆਪਣੇ ਕਿਸੇ ਕਮਜ਼ੋਰੀ ਦੀ ਵਜ੍ਹਾ ਕਰਕੇ ਕੈਦ ਵਿੱਚ ਪੈ ਜਾਂਦੇ ਨੇ, ਔਰ ਇਹ ਅਲੱਗ-ਅਲੱਗ ਮੈਟਾਫਰ ਨੇ, ਉਦਾਹਰਨਾਂ ਨੇ. ਲੇਕਿਨ ਨਾਲ ਹੀ ਇਹ ਯਾਦ ਕਰਵਾਇਆ ਵੀ ਜਿਹੜੀਆਂ ਇਹਨਾਂ ਚਾਰਾਂ ਦੇ ਵਿੱਚ ਕੱਲੇ-ਕੱਲੇ 'ਚ ਕਮਜ਼ੋਰੀਆਂ ਨੇ, ਇਨਸਾਨ ਦੇ ਵਿੱਚ ਤਾਂ ਉਹ ਟੁਗੈਦਰ ਨੇ, ਇਕੱਠੀਆਂ ਨੇ ਸਾਰੀਆਂ ਹੀ. ਤੇ ਜੇ ਕੱਲਾ-ਕੱਲਾ ਜਾਨਵਰ ਇੱਕ ਕਮਜ਼ੋਰੀ ਕਰਕੇ ਕੈਦ 'ਚ ਫਸਦਾ ਹੈ ਤੇ ਜਿਨ੍ਹਾਂ 'ਚ ਸਾਰੀਆਂ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ. ਔਰ ਉਹਦੇ 'ਚ ਲਸਟ ਹੈ ਜਿਹਨੂੰ ਕਾਮ ਕਿਹਾ ਜਾਂਦਾ ਹੈ, ਇਸ ਦੇ ਵਿੱਚ ਲਾਲਚ ਹੈ, ਇਸ ਦੇ ਵਿੱਚ ਮੋਹ ਹੈ. ਔਰ ਬੇਸ਼ੱਕ ਇਹਨਾਂ ਉਦਾਹਰਨਾਂ ਦੇ ਵਿੱਚ ਕ੍ਰੋਧ ਔਰ ਹੰਕਾਰ ਦਾ ਜ਼ਿਕਰ ਨਹੀਂ ਹੈ, ਲੇਕਿਨ ਇਹ ਤਿੰਨ ਜਿਹੜੇ ਗੁਣ ਨੇ ਜਿਨ੍ਹਾਂ ਦੇ ਵਿੱਚ ਲਸਟ ਔਰ ਮੋਹ ਔਰ ਜਿਸ ਕਿਸਮ ਦਾ ਆਪਸੀ ਲਾਲਚ, ਇਹ ਸਾਰਾ ਪਾਰਟ ਉਸ ਦਾ ਹਿੱਸਾ ਬਣਦਾ ਹੈ. ਔਰ ਮੈਂ ਇਸ ਸ਼ਬਦ ਨੂੰ ਪੜ੍ਹਦਾ ਪਹਿਲਾਂ. ਇਹ ਹੈ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰੱਖਿਓ ਜਗਦੀਸ਼ ਕਾਮ ਸੁਆਏ ਗੱਜ ਬਸ ਪਰੇ, ਮਨ ਬੌਰਾ ਰੇ ਅੰਕਸ ਸੇਹੋ ਸੀਸ, ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ, ਨਿਰਪੈ ਹੋਏ ਨ ਹਰ ਭਜੇ ਮਨ ਬੌਰਾ ਰੇ, ਗਇਓ ਨ ਰਾਮ ਜਹਾਜ਼ ਰਹਾਓ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ, ਜਿਉ ਨਲਨੀ ਸੋਟਾ ਗਇਓ ਗਹਿਓ ਮਨ ਬੌਰਾ ਰੇ, ਮਾਇਆ ਇਉ ਬਿਵਹਾਰ, ਜੈਸਾ ਰੰਗ ਕੁਸੰਭ ਕਾ ਕਸੁੰਭ ਕਾ ਮਨ ਬੌਰਾ ਰੇ, ਤਿਉ ਪਸਰਿਓ ਪਾਸਾਰ, ਨਾਵਣ ਕੋ ਤੀਰਥ ਕਨੇ ਮਨ ਬੌਰਾ ਰੇ, ਪੂਜਨ ਕੋ ਬਉਦੇਵ ਕਹੋ ਕਬੀਰ ਛੂਟਨ ਨਹੀਂ, ਮਨ ਬੌਰਾ ਰੇ ਛੂਟਨ ਹਰ ਕੀ ਸੇਵ. ਸੋ ਜਿਵੇਂ ਇੱਕ ਸਕੂਲ ਆਫ ਥਾਟ ਹੈ ਕਿ ਰਹਾਓ ਦੀ ਪੰਕਤੀ ਸੈਂਟਰਲ ਆਈਡੀਆ ਹੁੰਦਾ ਹੈ ਇਸ ਸ਼ਬਦ ਦਾ ਜ਼ਾਹਰਾ ਤੌਰ 'ਤੇ. ਔਰ ਇਹ ਹੈ ਕਿ ਬਿਖੈ ਬਾਚ ਹਰ ਰਾਚ, ਬਿਖੈ ਤੋਂ ਬਚ, ਵਿਖ ਵਿਕਾਰਾਂ ਤੋਂ, ਵਿਕਾਰਾਂ ਦੇ ਜ਼ਹਿਰ ਤੋਂ ਬਚ, ਹਰ ਰਾਚ ਰੱਬ ਦੇ ਵਿੱਚ ਆਪਣਾ ਧਿਆਨ ਜੋੜ, ਸਮਝ ਮਨ ਬੌਰਾ ਰੇ. ਬੌਰਾ ਹੁੰਦਾ ਕਮਲਾ, ਇਹ ਕਮਲੇ ਮਨ, ਮੱਝ ਸ਼ਦਾਈ ਕਹਿੰਦੇ ਨੇ ਕਿ ਹੇ ਕਮਲੇ, ਹੇ ਸ਼ਦਾਈ, ਬਾਵਰਾ, ਬੌਰਾ, ਇਹ ਸ਼ਬਦ ਬਹੁਤ ਇਸਤੇਮਾਲ ਹੋਏ ਨੇ ਬਾਣੀ 'ਚ.
ਸਮਝ ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ ਗਇਓ ਨਾ ਰਾਮ ਜਹਾਜ਼। ਕਿ ਤੂੰ ਇੱਕ ਖੌਫ ਦੇ ਵਿੱਚ, ਇੱਕ ਗਰੀਡ ਦੇ ਵਿੱਚ ਜਿਉਂਦਾ ਹੈ, ਨਿਰਭੈ ਨਹੀਂ ਹੋਇਆ। ਤੇ ਜੇ ਤੂੰ ਨਿਡਰ ਹੋ ਕੇ ਇਹ ਕਮਲੇ ਮਨ ਰੱਬ ਨੂੰ ਯਾਦ ਨਹੀਂ ਕਰੇਂਗੇ, ਗਇਓ ਹੁੰਦਾ ਆਸਰਾ ਲੈਣਾ, ਨਾਮ ਦੇ ਜਹਾਜ਼ ਦਾ, ਰਾਮ ਦੇ ਜਹਾਜ਼ ਦਾ ਆਸਰਾ ਨਹੀਂ ਲਏਗਾ, ਤੇ ਫਿਰ ਤੂੰ ਡੁੱਬੇਗਾ ਹੀ ਡੁੱਬੇਗਾ। ਤੇ 3 ਜਾਂ 4 ਇੱਕ ਕੁਦਰਤੀ ਫੁੱਲ ਦੀ ਹੈ, ਇਹਦੇ 'ਚ ਉਦਾਹਰਨਾਂ ਨੇ। ਹੁਣ ਇਹ ਪੁਰਾਣੇ ਵਕਤ ਦੀਆਂ ਗੱਲਾਂ, ਅੱਜ ਤਾਂ ਨਵੀਆਂ ਟੈਕਨੀਕਸ ਆ ਗਈਆਂ ਜਾਨਵਰ ਕਿਵੇਂ ਫੜਨੇ ਨੇ। ਪਰ ਹਾਥੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਹਾਥੀ ਨੂੰ ਇਵੇਂ ਫੜਿਆ ਜਾਂਦਾ ਸੀ। ਹਾਥੀ ਬਾਰੇ ਇਹ ਹੈ ਕਿ ਉਸ ਦੇ ਵਿੱਚ ਲਸਟ ਜਾਂ ਕਾਮ ਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਔਰ ਜਿਹੜੇ ਉਹਨੂੰ ਫੜਨ ਵਾਲੇ ਨੇ ਉਹ ਵੱਡਾ ਸਾਰਾ ਟੋਆ ਪੁੱਟ ਕੇ ਉਹਦੇ 'ਚ ਇੱਕ ਲੱਕੜ ਦਾ ਸਟਰਕਚਰ ਬਣਾ ਕੇ ਉਹਦੇ 'ਤੇ ਕਾਗਜ਼ ਲਾ ਕੇ ਹਥਨੀ ਦਾ ਇੱਕ ਬਣਾ ਦਿੰਦੇ ਸੀ ਕਿ ਵੀ ਇਹ ਹਥਨੀ ਹੈ, ਜਿਵੇਂ ਦੂਰੋਂ ਦੇਖਦਾ ਸੀ। ਪਰ ਹਾਥੀ ਹਥਨੀ ਨੂੰ ਦੇਖ ਕੇ ਭੱਜਿਆ ਆਉਂਦਾ ਜਦੋਂ ਉਸ ਟੋਏ ਦੇ ਵਿੱਚ ਡਿੱਗ ਪੈਂਦਾ ਸੀ। ਹੁਣ ਹਾਥੀ ਦਾ ਭਾਰ ਇੰਨਾ ਕੁ ਹੁੰਦਾ ਹੈ, ਜਦੋਂ ਟੋਏ 'ਚ ਡਿੱਗ ਪਏ ਨਿਕਲ ਨਹੀਂ ਸੀ ਸਕਦਾ। ਸੋ ਇਸ ਤਰ੍ਹਾਂ ਹਾਥੀ ਨੂੰ ਫੜਿਆ ਜਾਂਦਾ ਸੀ। ਸੋ ਉਹਦੇ 'ਚ ਪਹਿਲਾ ਪਾਰਟ ਕਿ ਵੀ ਕਿਵੇਂ ਜਿਹੜੇ ਲੋਕ ਲਸਟ ਦੇ ਪਿੱਛੇ ਜਾਂਦੇ ਨੇ, ਇਸ ਦੇ ਪਿੱਛੇ ਜੀਵਨ ਆਪਣਾ ਬਰਬਾਦ ਕਰਦੇ ਨੇ, ਉਹਨਾਂ ਦਾ ਹਾਲ ਕੀ ਹੁੰਦਾ। ਉਹ ਗੁਰੂ ਸਾਹਿਬ ਨੇ, ਭਗਤ ਕਬੀਰ ਜੀ ਨੇ ਯਾਦ ਕਰਵਾਇਆ ਕਿ ਕਾਲ ਬੂਤ ਕੀ ਹਸਤਨੀ। ਕਾਲ ਬੂਤ ਹੁੰਦਾ ਹੈ ਕਿ ਕਲਬੂਤ, ਕਿ ਉਹ ਹਥਣੀ ਬਣਾ ਦਿੱਤੀ। ਮਨ ਬੌਰਾ ਰੇ ਚਲਤ ਰੱਖਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ। ਸੁਆਏ ਹੈ ਸਵਾਦ, ਕਿ ਕਾਮ ਦੇ ਸਵਾਦ ਕਾਰਨ ਹਾਥੀ ਜਿਹੜਾ ਹੈ ਉਸ ਟੋਏ ਦੇ ਵਿੱਚ ਡਿੱਗ ਪਿਆ। ਅੰਕਸ ਸੇਹੋ ਸੀਸ। ਜਦੋਂ ਫਿਰ ਹਾਥੀ ਦਾ ਜੰਗਲ ਦਾ ਜਾਨਵਰ ਹੈ, ਪਰ ਜਦੋਂ ਡੋਮੈਸਟਿਕ ਹੋ ਜਾਂਦਾ ਹੈ ਤੇ ਫਿਰ ਹਾਥੀ ਨੂੰ ਚਲਾਉਣ ਦੇ ਲਈ ਉਹਨੂੰ ਮੁਹਾਵਤ ਕਹਿੰਦੇ ਨੇ। ਜਿਹੜਾ ਉਹਦੇ ਸਿਰ ਤੇ ਬਹਿੰਦਾ, ਉਹ ਲੋਹੇ ਦਾ ਇੱਕ ਰੋਡ ਰੱਖਦਾ ਹੱਥ, ਉਹਦੇ ਸਿਰ 'ਚ ਮਾਰਦਾ ਤੇ ਹਾਥੀ ਨੂੰ ਜਿੱਧਰ ਮਰਜ਼ੀ ਉਹਨੂੰ ਅੰਕਸ ਕਹਿੰਦੇ ਨੇ, ਕਿ ਉਹਦੇ ਸਿਰ ਦੇ ਉੱਤੇ ਮੁਹਾਵਤ ਬੈਠਾ ਅੰਕਸ ਲੈ ਕੇ। ਕਿ ਇੱਕ ਕਮਜ਼ੋਰੀ ਲਸਟ ਦੀ ਬਦੌਲਤ ਹਾਥੀ ਜਿਹੜਾ ਹੈ ਉਹ ਕੈਦ 'ਚ ਪੈ ਕੇ ਰੋਜ਼ਾਨਾ ਮੁਹਾਵਤ ਦੇ ਉਸ ਅੰਕਸ ਨੂੰ ਖਾਂਦਾ। ਫਿਰ ਮੈਂ ਰਾਹੋਂ ਦੀ ਤੁਕ ਪੜ੍ਹੀ ਹੈ। ਦੂਸਰਾ ਹੀ ਉਦਾਹਰਣ ਬਾਂਦਰ ਹੈ, ਉਹਨੂੰ ਮਰਕਟ ਕਹਿੰਦੇ ਨੇ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ, ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਪੁਰਾਣੇ ਵੇਲੇ ਬਾਂਦਰ ਨੂੰ ਇਵੇਂ ਫੜਿਆ ਜਾਂਦਾ ਸੀ ਕਿ ਜ਼ਮੀਨ ਦੇ ਵਿੱਚ ਇੱਕ ਕੁੱਜਾ ਜਿਹਾ ਗੱਡ ਕੇ, ਖੁੱਲਾ ਮੂੰਹ ਉਹਦਾ, ਉਹਦੇ 'ਚ ਛੋਲੇ, ਕਾਲੇ ਛੋਲੇ ਜਿਹੜੇ ਨੇ, ਬਾਂਦਰ ਬੜਾ ਸ਼ੌਕੀਨ ਹੈ ਛੋਲਿਆਂ ਦਾ, ਕੇਲੇ ਵੀ ਵੈਸੇ ਚਲ ਕੇ ਖਾਂਦਾ, ਪਰ ਛੋਲਿਆਂ ਦੀ ਉਹ ਭਰ ਦਿੰਦੇ ਸੀ। ਤੇ ਬਾਂਦਰ ਜਿਹੜਾ ਆ ਕੇ ਉਹ ਇਸ ਕਿਸਮ ਦਾ ਸੀ ਕਿ ਖਾਲੀ ਹੱਥ ਤਾਂ ਬਾਂਦਰ ਦਾ ਉਹਦੇ ਵਿੱਚ ਚਲਾ ਜਾਂਦਾ ਸੀ, ਪਰ ਜਦੋਂ ਛੋਲਿਆਂ ਨਾਲ ਮੁੱਠੀ ਭਰ ਲੈਂਦਾ ਸੀ ਉਹ ਹੱਥ ਕੱਢ ਨਹੀਂ ਸੀ ਸਕਦਾ, ਉਹਦਾ ਜਿਹੜਾ ਟੌਪ ਹੈ ਇਵੇਂ ਦਾ ਸੀ। ਹੁਣ ਉਹ ਇਸ ਕਿਸਮ ਦਾ ਲਾਲਚੀ ਹੈ ਬਾਂਦਰ ਕਿ ਉਹ ਛੱਡਦਾ ਨਹੀਂ ਸੀ ਉਹਨਾਂ ਨੂੰ, ਕਿਉਂਕਿ ਛੋਲੇ ਨੇ, ਹੱਥ ਆਏ ਛੱਡੇ ਕਿਵੇਂ, ਤੇ ਉਹ ਹੱਥ ਨਿਕਲਦਾ ਨਹੀਂ ਸੀ। ਤੇ ਜਿਹੜਾ ਸ਼ਿਕਾਰੀ ਜਾਂ ਜਿਹੜੇ ਉਹਨੂੰ ਫੜਨ ਵਾਲੇ ਨੇ ਉਹ ਆ ਕੇ ਬਾਂਦਰ ਨੂੰ ਫੜ ਲੈਂਦੇ ਸੀ। ਸੋ ਇਹ ਦੂਜੀ ਉਦਾਹਰਣ ਹੈ ਕਿ ਮਰਕਟ ਮੁਸ਼ਟੀ ਅਨਾਜ ਕੀ, ਕਿ ਇੱਕ ਮੁੱਠੀ ਪਰ ਅਨਾਜ ਦੀ ਖਾਤਰ ਬਾਂਦਰ ਜਿਹੜਾ ਹੈ ਮਨ ਬੌਰਾ ਰੇ ਲੀਨੀ ਹਾਥ ਪਸਾਰ, ਉਹਨੇ ਫੜ ਲਈ। ਛੂਟਨ ਕੋ ਸਹਿਸਾ ਪਰਿਆ, ਉਹ ਛੱਡਣਾ ਚਾਹੁੰਦਾ ਨਹੀਂ, ਉਸ ਸੰਸੇ ਚੋਂ ਨਿਕਲਦਾ ਨਹੀਂ ਛੱਟਣ ਦੇ। ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਫਿਰ ਉਹਦੇ ਕਾਬੂ ਆ ਗਿਆ ਮਦਾਰੀ ਦੇ, ਤੇ ਮਦਾਰੀ ਜਿਹੜਾ ਉਹਨੂੰ ਲੈ ਕੇ ਫਿਰ ਹੁੰਦਾ ਨਾ, ਮਦਾਰੀ ਕਹਿੰਦਾ ਦੇਖੋ ਅਬ ਬਾਂਦਰ, ਹੁਣ ਬਾਂਦਰ ਦਾ ਨਾਚ ਦੇਖੋ, ਕਿ ਵੀ ਉਹ ਮੁੱਠੀ ਪਰ ਉਸ ਗਰੀਡ ਦੇ ਪਿੱਛੇ ਉਹ ਮਦਾਰੀ ਦੇ ਜਿਹੜਾ ਉਹ ਨਾਚ ਘਰ ਘਰ ਦੇ ਸਾਹਮਣੇ ਕਰ ਰਿਹਾ। ਫਿਰ ਤੀਸਰੀ ਉਦਾਹਰਣ ਤੋਤੇ ਦੀ ਹੈ। ਤੋਤੇ ਨੂੰ ਫੜਨ ਲਈ ਵੀ ਇਹ ਸੀ ਕਿ ਜਿਹੜੀ ਇੱਕ ਉਹਨੂੰ ਨਲਨੀ ਕਹਿੰਦੇ ਨੇ, ਸਵਟਾ ਤੋਤੇ ਨੂੰ ਕਹਿੰਦੇ ਨੇ, ਸੰਸਕ੍ਰਿਤ ਚੋਂ ਆਇਆ ਵਰਡ। ਉਹ ਇੱਕ ਇਸ ਕਿਸਮ ਦਾ ਲੱਕੜ ਦਾ ਫਰੇਮ ਜਿਹਾ ਬਣਾ ਲੈਂਦੇ ਨੇ ਜਿਹਦੇ ਥੱਲੇ ਪਾਣੀ ਰੱਖਿਆ ਹੁੰਦਾ, ਔਰ ਉਹਦਾ ਜਦੋਂ ਤੋਤਾ ਆ ਕੇ, ਔਰ ਉਹਦੇ 'ਚ ਉਹਨਾਂ ਨੇ ਉਸ ਦਾ ਸਮਾਨ ਰੱਖਿਆ, ਤੋਤੇ ਨੂੰ ਫਸਾਉਣ ਲਈ, ਖਾਣ ਲਈ ਕੋਈ ਚੀਜ਼ ਰੱਖੀ ਹੈ। ਪਰ ਜਦੋਂ ਹੀ ਤੋਤਾ ਆ ਕੇ ਉਸ ਨਲਕੀ ਦੇ ਉੱਤੇ ਬੈਠਦਾ ਤੇ ਉਹ ਘੁੰਮ ਜਾਂਦੀ ਹੈ, ਫਿਰ ਕੀ ਤੋਤਾ ਪੁੱਠਾ ਹੋ ਜਾਂਦਾ। ਹੁਣ ਥੱਲੇ ਪਾਣੀ ਹੈ, ਪਾਣੀ ਤੋਂ ਡਰਦਾ ਹੈ, ਉੱਡ ਸਕਦਾ ਨਹੀਂ, ਔਰ ਉਸ ਬਹਾਨੇ ਦੇ ਨਾਲ ਅਲਟੀਮੇਟਲੀ ਜਿਹੜਾ ਉਹ ਕਾਬੂ ਆ ਜਾਂਦਾ। ਸੋ ਉਹ ਕਬੀਰ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਜਿਉਂ ਨਲਨੀ ਸਵਟਾ ਗਇਓ ਮਨ ਬੌਰਾ ਰੇ ਮਾਇਆ ਏਓ ਵਿਵਹਾਰ। ਇੱਦਾਂ ਹੀ ਮਾਇਆ ਦਾ ਇਹ ਤਰੀਕਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਾਇਆ ਨੇ ਫੜਿਆ ਹੋਇਆ, ਸਾਨੂੰ ਫਸਾਇਆ ਹੋਇਆ। ਜੈਸਾ ਰੰਗ ਕਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ। ਕਸੁੰਭ ਕੱਚੇ ਲਾਲ ਰੰਗ ਬੜਾ ਬ੍ਰਾਈਟ ਲੱਗਦਾ ਹੈ, ਪਰ ਕੱਚਾ ਰੰਗ ਹੁੰਦਾ, ਲੋਕ
ਇੱਕ ਵੇਲੇ ਜਦੋਂ ਇਹ ਕੱਪੜੇ ਵੀ ਰੰਗ ਲੈਂਦੇ ਸੀ, ਪਰ ਇੱਕ ਦੋ ਦਿਨ ਬਾਅਦ ਹੀ ਲਾਲੀ ਗਾਇਬ ਹੋ ਜਾਂਦੇ ਸੀ, ਇੱਕ ਦੋ ਵਾਰੀ ਧੋ ਫਿਰ ਲੱਭਦਾ ਹੀ ਨਹੀਂ ਸੀ। ਹੁਣ ਤਾਂ ਪੱਕੇ ਰੰਗ ਆ ਗਏ, ਉਹਨੂੰ ਰੰਗ ਕਸੁੰਭਕਾ। ਔਰ ਗੁਰਬਾਣੀ 'ਚ ਕੱਚੇ ਰੰਗ ਲਈ ਕਸੁੰਭ ਦੇ ਫੁੱਲਾਂ ਦਾ ਜ਼ਿਕਰ ਹੈ, ਲਾਲ ਦਾ। ਪੱਕੇ ਰੰਗ ਲਈ ਮਜੀਠਾ, ਰੱਤਾ ਮੇਰਾ ਚੋਲਾ ਸੱਦ ਰੰਗ ਢੋਲਾ, ਪੱਕੇ ਰੰਗ ਦੇ ਵਿੱਚ ਹੈ ਨਾ, ਕਿ ਉਹ ਮਜੀਠ ਰੰਗ ਹੈ। ਸੁਖਬੀਰ ਸਾਹਿਬ ਯਾਦ ਕਰਵਾਉਂਦੇ ਨੇ, ਜੈਸਾ ਰੰਗ ਕਸੁੰਭ ਕਾ ਮਨ ਬੌਰਾ ਰੇ, ਤਿਉਂ ਪਸਰਿਓ ਪਾਸਾਰੇ। ਸੰਸਾਰ ਉਸ ਕਸੁੰਭ ਦੇ ਰੰਗ ਵਰਗਾ, ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕੋ ਬੋ ਦੇਵ। ਕਿ ਇੰਨਾ ਪਸਾਰਾ, ਬੜੇ ਤੀਰਥ ਨੇ ਔਰ ਬੜੇ ਦੇਵਤੇ ਨੇ ਜਿਨ੍ਹਾਂ ਦੀ ਪੂਜਾ ਦੇ ਨਾਂ ਥੱਲੇ ਲੋਕ ਭਟਕੇ ਹੋਏ ਨੇ। ਪਰ ਅਖੀਰ 'ਚ ਕਬੀਰ ਸਾਹਿਬ ਨੇ ਫਰਮਾਇਆ, ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਕਿ ਭਾਈ ਵੈਸੇ ਛੁਟਕਾਰਾ ਨਹੀਂ ਹੋਣਾ ਇਸ ਮਾਇਆ ਤੋਂ, ਇਹ ਰੱਬ ਦੀ ਸੇਵਾ 'ਚ, ਰੱਬ ਦੀ ਯਾਦ 'ਚ ਜੁੜ ਕੇ ਹੀ ਛੁਟਕਾਰਾ ਹੁੰਦਾ। ਨਹੀਂ ਤਾਂ ਉਹ ਹਾਥੀ ਹੋਏ, ਉਹ ਬਾਂਦਰ ਹੋਏ, ਉਹ ਤੋਤਾ ਹੋਏ, ਜਾਂ ਉਹ ਕਸੁੰਭ ਦੇ ਫੁੱਲਾਂ ਦਾ ਰੰਗ ਹੋਏ, ਇਵੇਂ ਹੀ ਸਭ ਕੁਝ ਉੱਡੜ ਜਾਂਦਾ। ਤੇ ਫਿਰ ਜਿਹੜੀ ਹੈ ਨਰ ਚਾਹਤ ਕਛ ਔਰੈ ਕੀ ਔਰੈ ਬਹੀ, ਚਿਤਵਤ ਰਹੋ ਠਗੌਰ, ਨਾਨਕ ਫਾਸੀ ਗੱਲ ਭਰੀ। ਗੱਲ ਮਨ ਕੁਛ ਚਾਹੁੰਦਾ ਹੈ, ਹੋਰ ਦਾ ਹੋਰ ਹੋ ਜਾਂਦਾ ਹੈ, ਚਿੱਤ 'ਚ ਕੁਛ ਸੋਚਦਾ, ਤੇ ਅਲਟੀਮੇਟਲੀ ਜਿਹੜੀ ਮੌਤ ਦੀ ਫਾਂਸੀ ਹੈ ਉਹ ਆ ਕੇ ਗਲ ਪੈ ਜਾਂਦੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਉੱਤੇ ਪਲੇਟਫਾਰਮ ਆ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।